ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਗੂਗਲ ਦੀ ਸ਼ੈਤਾਨੀ ਯਕੀਨਨ ਖਾਲਿਸਤਾਨ ਦੀ ਰਾਜਧਾਨੀ ਦਿੱਲੀ ਹੋਵੇਗੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸਾਰਿਆਂ ਨਾਲ ਬੜੇ ਹੀ ਖੁੱਲ੍ਹ ਕੇ ਵਿਚਾਰ ਸ਼ੇਅਰ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਨੈਕਸਟ ਇਸ਼ੂ ਹੈ ਉਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਅੰਦਰੋਂ ਤਾਂ ਕਲੈਪਸ ਹੋ ਰਿਹਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਕਲੈਪਸ ਹੋਇਆ। ਪਰ ਅਸੀਂ ਵੀ ਇਸ ਦੇ ਉੱਤੇ ਗੱਲ ਨਹੀਂ ਸੀ ਕੀਤੀ ਜਦੋਂ ਪਿਛਲੇ ਦਿਨਾਂ 'ਚ ਸ੍ਰੀਲੰਕਾ ਦੇ ਵਿੱਚ ਚੋਣਾਂ ਹੋਈਆਂ ਔਰ ਜਿਵੇਂ ਪਹਿਲਾਂ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਨੂੰ ਜਿਤਾਉਣ ਦੇ ਲਈ ਇਹਨਾਂ ਦੀਆਂ ਏਜੰਸੀਆਂ ਰਾ ਔਰ ਥਰਡ ਏਜੰਸੀ ਔਰ ਇੰਟੈਲੀਜੈਂਸ ਬਿਊਰੋ ਨੇ ਪੂਰਾ ਜਿਹੜਾ ਵਿਰੋਧੀ ਲਾਈਨ ਨੂੰ ਆਫ ਦਾ ਲਾਈਨ ਕੀਤਾ ਔਰ ਉਹਨੂੰ ਜਿਤਾਇਆ। ਇਸੇ ਤਰ੍ਹਾਂ ਪਿਛਲੀਆਂ ਇਲੈਕਸ਼ਨਸ ਦੇ ਵੇਲੇ ਸ੍ਰੀਲੰਕਾ ਦੇ ਵਿੱਚ ਇੰਡੀਅਨ ਏਜੰਸੀਆਂ ਕਾਫੀ ਐਕਟਿਵ ਰਹੀਆਂ ਨੇ ਔਰ ਉਹਨਾਂ ਨੇ ਜਿਹੜੇ ਚਾਈਨਾ ਵਿਰੋਧੀ ਲਾਈਨ ਵਾਲੀ ਧਿਰ ਸੀ ਉਹਨੂੰ ਜਿਤਾਇਆ ਸੀ। ਪਰ ਇਸ ਵਾਰ ਜਿਹੜੀ ਇੱਕ ਬੜੀ ਵੱਡੀ ਉੱਥੇ ਤਬਦੀਲੀ ਹੋਈ ਕਿ ਜਿਹੜਾ ਇਕਨੋਮਿਕਲ ਕੋਰੀਡੋਰ ਦਾ ਹਮਾਇਤੀ ਚਾਈਨਾ ਦੇ ਨਾਲ ਕਲੋਜ਼ਨੈਸ ਰੱਖਣ ਵਾਲਾ ਹੈ ਗੋਡਾਬੀਆ ਰਾਜਾਪਕਸ਼ਾ, ਕਿਉਂਕਿ ਇਹ ਜਿੱਥੇ ਜਿਹੜਾ ਉੱਥੇ ਪ੍ਰੈਜ਼ੀਡੈਂਟ ਬਣਿਆ ਔਰ ਇਹ ਮਹਿੰਦਰ ਰਾਜਾਪਕਸੇ ਦਾ ਭਰਾ ਹੈ ਜਿਹਦੇ ਪੀਰੀਅਡ ਦੇ ਵਿੱਚ ਜਿਹੜੀ ਇੰਡੀਆ ਸਪਾਂਸਰਡ ਲਿਟਰੇਸੀ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਉਹਨਾਂ ਦਾ ਸਫਾਇਆ ਕੀਤਾ ਗਿਆ। ਔਰ ਮਹਿੰਦਰਾ ਰਾਜਾਪਕਸ਼ਾ ਬੇਸ਼ੱਕ ਵਾਰ ਕ੍ਰਾਈਮਸ ਔਰ ਦੂਸਰੇ ਤੀਸਰੇ ਦੇ ਉਸ ਦੇ ਉੱਤੇ ਦੋਸ਼ ਵੀ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੰਡੀਆ ਪ੍ਰਤੀ ਉਸ ਦੀ ਬਿਲਕੁਲ ਹਾਰਡ ਲਾਈਨ ਰਹੀ ਹੈ ਔਰ ਉਹ ਚਾਈਨਾ ਦੇ ਨਾਲ ਜਿਹੜਾ ਹੈ ਉਹ ਸਾਂਝ ਰੱਖਣ ਦਾ ਹਮਾਇਤੀ ਰਿਹਾ। ਉਹਨਾਂ ਨੇ ਸ੍ਰੀਲੰਕਾ ਨੇ ਆਪਣੀਆਂ ਪੋਰਟਸ ਵੀ ਚਾਈਨਾ ਨੂੰ ਦਿੱਤੀਆਂ ਹੋਈਆਂ, ਇਕਨੋਮਿਕਲ ਕੋਰੀਡੋਰ ਦਾ ਵੀ ਉਹ ਹਮਾਇਤੀ। ਔਰ ਇਸ ਗੱਲ ਨੇ ਕਿ ਸ੍ਰੀਲੰਕਾ ਜਿਹਦੇ ਬਾਵਜੂਦ ਕਿ ਇਸ ਵਾਰ ਵੀ ਇੰਡੀਆ ਨੇ ਪੂਰਾ ਜ਼ੋਰ ਲਾਇਆ ਔਰ ਜ਼ਾਹਰਾ ਤੌਰ ਦੇ ਉੱਤੇ ਇੰਡੀਅਨ ਏਜੰਸੀਆਂ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸੀਂ ਇਹ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਬੁੱਧਿਸਟਾਂ ਦੇ ਖਿਲਾਫ ਵਾਇਲੈਂਸ ਕਰਾਈ, ਬੰਬ ਧਮਾਕੇ ਜਿਹੜੇ ਮੁਸਲਮਾਨਾਂ ਦੇ ਖਾਤੇ 'ਚ ਪਾਏ। ਔਰ ਸ੍ਰੀਲੰਕਾ 'ਚ ਜਿੱਥੇ ਕਦੇ ਵੀ ਜਿਹੜਾ ਇਹਨਾਂ ਦੇ ਨਾਲ ਬੁੱਧਿਸਟਾਂ ਦੇ ਨਾਲ ਮੁਸਲਮਾਨਾਂ ਦਾ ਕੋਈ ਤਕਰਾਰ ਨਹੀਂ ਸੀ, ਸਦੀਆਂ ਤੋਂ ਉੱਥੇ ਰਹਿੰਦੇ ਰਹੇ ਨੇ, ਉਹ ਇੱਕਦਮ ਜਿਹੜੀ ਇੱਕ ਪਾਵਰਫੁਲ ਮੁਸਲਿਮ ਮਾਈਨੋਰਿਟੀ ਹੈ, ਸ਼ਾਇਦ 10-11% ਪਾਪੂਲੇਸ਼ਨ ਹੈ, ਉਹ ਟਾਰਗੇਟ ਕਰ ਦਿੱਤੀ। ਲੇਕਿਨ ਇੰਡੀਅਨ ਏਜੰਸੀਆਂ ਗੇਮ ਖੇਡ ਰਹੀਆਂ ਸੀ ਕਿ ਜੀ ਕਿਉਂਕਿ ਇੱਕ ਖੌਫ ਪੈਦਾ ਕਰ ਦਿੱਤਾ ਹੈ ਇਹ ਰਾਜਾਪਕਸੇ ਸਾਰੀ ਲਾਈਨ ਦੇ ਉੱਤੇ ਕਿ ਜੀ ਇਸ ਵਾਰ ਤਾਮਿਲ ਹਿੰਦੂ ਵੀ ਔਰ ਮੁਸਲਮਾਨ ਵੀ ਔਰ ਜਿਹੜੇ ਦੂਸਰੀਆਂ ਵੋਟਾਂ ਸਿਹਾਲੀਜ਼ ਦੀਆਂ ਆਪਸ ਟੁੱਟ ਜਾਣਗੀਆਂ ਔਰ ਇਹ ਤਾਮਿਲ ਹਿੰਦੂਆਂ ਔਰ ਮੁਸਲਮਾਨਾਂ ਦੀਆਂ ਵੋਟਾਂ ਦੇ ਨਾਲ ਜਿਹੜਾ ਪ੍ਰੋ ਇੰਡੀਆ ਲਾਈਨ ਵਾਲਾ ਬੰਦਾ ਸੀ ਪਹਿਲਾਂ ਉਹ ਜਿੱਤੇਗਾ। ਪਰ ਇੰਡੀਆ ਦੇ ਡਿਜ਼ਾਈਨਸ ਨੂੰ ਉਹਨਾਂ ਦੀ ਸਿਹਾਲੀਜ਼ ਮੈਜੋਰਿਟੀ ਨੇ ਚੰਗੀ ਤਰ੍ਹਾਂ ਸਮਝਿਆ। ਬੇਸ਼ੱਕ ਮਾਈਨੋਰਿਟੀਜ਼ ਦਾ ਹਮੇਸ਼ਾ ਫੀਅਰ ਦੇ ਨਾਲ, ਜਿਵੇਂ ਕਾਂਗਰਸ ਹੁਣ ਤੱਕ 70 ਸਾਲ 'ਚ ਕਿਉਂ ਮੁਸਲਮਾਨਾਂ ਸਿੱਖਾਂ ਦੀਆਂ ਵੋਟਾਂ ਲੈਂਦੀ ਰਹੀ ਹੈ, ਜੂਨ 84 ਤੱਕ ਸਿੱਖਾਂ ਦੀਆਂ, ਕਿਉਂਕਿ ਹੁੰਦਾ ਸੀ ਜੀ ਕਿ ਹਿੰਦੂਤਵਾਦ ਦੂਜਾ ਗਏ ਸੇ ਕਾਂਗਰਸ ਸੈਕੂਲਰ ਹੈ ਇਹਨਾਂ ਨੂੰ ਦਿਓ। ਸੋ ਇਸ ਵਾਰ ਵੀ ਇਹਨਾਂ ਨੇ ਇਹ ਖੇਡ ਖੇਡੀ ਪਰ ਸਿਹਾਲੀਜ਼ ਇਹ ਖੇਡ ਸਮਝ ਗਏ ਔਰ ਉਹਨਾਂ ਨੇ ਇਹਨੂੰ ਗੋਡਾਬੀਆ ਰਾਜਾਪਕਸਾ ਨੂੰ ਪ੍ਰੈਜ਼ੀਡੈਂਟ ਬਣਾਇਆ ਔਰ ਉਹਨੇ ਬਣਦਿਆਂ ਹੀ ਕਿਉਂਕਿ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਮਹਿੰਦਰਾ ਰਾਜਾਪਕਸਾ ਜਿਹਦਾ ਇਹ ਭਰਾ ਹੈ ਔਰ ਜਦੋਂ ਇਹ ਤਾਮਿਲ ਮੂਵਮੈਂਟ ਖਤਮ ਕੀਤੀ ਇਹਨੂੰ ਡਿਫੈਂਸ ਮਿਨਿਸਟਰ ਬਣਾਇਆ ਸੀ ਮਹਿੰਦਰ ਰਾਜਾਪਕਸਾ ਨੇ। ਸੋ ਉਹ ਦੁਬਾਰਾ ਪ੍ਰਾਈਮ ਮਿਨਿਸਟਰ ਨਹੀਂ ਸੀ ਪ੍ਰੈਜ਼ੀਡੈਂਟ ਨਹੀਂ ਸੀ ਬਣ ਸਕਦਾ, ਪਰ ਇਹਨੇ ਬਣਦੇ ਹੀ ਇਹਨੇ ਗੋਡਾਬੀਆ ਰਾਜਾਪਕਸਾ ਨੇ ਆਪਣੇ ਭਰਾ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਹੁਣ ਇਸ ਗੱਲ ਨੇ ਬੜਾ ਜ਼ਬਰਦਸਤ ਇੰਡੀਆ ਦੇ ਵਿੱਚ ਇੱਕ ਫੀਅਰ ਪੈਦਾ ਕੀਤਾ ਕਿਉਂਕਿ ਆਲਰੇਡੀ ਨੇਪਾਲ ਪੂਰੀ ਤਰ੍ਹਾਂ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ ਔਰ ਬਿਲਕੁਲ ਚਾਈਨਾ ਦੇ ਨਾਲ ਇੱਥੋਂ ਤੱਕ ਕਿ ਪਿਛਲੇ ਦਿਨਾਂ 'ਚ ਇੱਕ ਉੱਤਰਾਖੰਡ ਦੇ ਵਿੱਚ ਏਰੀਆ ਹੈ ਉਹਨੂੰ ਕਾਲਾ ਪਾਣੀ ਕਹਿੰਦੇ ਨੇ ਔਰ ਹੁਣ ਤੱਕ ਥੋੜ੍ਹਾ ਬਹੁਤ ਝਗੜਾ ਰਿਹਾ ਨੇਪਾਲ ਔਰ ਇੰਡੀਆ ਦਾ ਉਸ ਦੇ ਉੱਤੇ ਕਬਜ਼ੇ ਨੂੰ ਲੈ ਕੇ। ਪਰ ਐਤਕੀ ਜਦੋਂ ਇੰਡੀਅਨ ਮੈਪ 'ਚ ਉਸ ਕਾਲਾ ਪਾਣੀ ਨੂੰ ਇੰਡੀਆ ਨੇ ਆਪਣਾ ਹਿੱਸਾ ਦਿਖਾਇਆ ਤੇ ਨੇਪਾਲ ਨੇ ਪ੍ਰੋਟੈਸਟ ਕੀਤਾ ਮਿਸਟਰ ਆਇਲੀ ਨੇ ਕਿ ਵੀ ਇਹ ਖਬਰਦਾਰ ਇਹ ਸਾਡਾ ਹਿੱਸਾ। ਸੋ ਮਤਲਬ ਨੇਪਾਲ ਖੁੱਲ੍ਹ ਕੇ ਭਾਰਤ ਦੇ ਅਗੇਂਸਟ ਆ ਗਿਆ ਚੀਨ ਦੇ ਹੱਕ 'ਚ। ਬੰਗਲਾਦੇਸ਼ ਦੇ ਵਿੱਚ ਵੀ ਹੁਣ ਕਿਉਂਕਿ ਇਹ ਜਿਹੜਾ ਮੁੱਦਾ ਅਸਾਮ ਦੇ ਵਿੱਚ ਜੇ ਇਹਨਾਂ ਨੇ ਨੈਸ਼ਨਲ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਾਂ ਥੱਲੇ ਜਿਹੜਾ 2 ਮਿਲੀਅਨ 20 ਲੱਖ ਮੁਸਲਮਾਨ ਕਿਹਾ ਜੀ ਕੱਢਣਾ ਉਹਨਾਂ ਨੂੰ ਕਿੱਥੇ ਭੇਜਣਾ
ਜ਼ਾਹਰ ਹੈ ਉਹ ਬੰਗਾਲੀ ਓਰੀਜਨ ਦੇ ਮੁਸਲਮਾਨ ਨੇ। ਜੀ ਅਮਿਤ ਸ਼ਾਹ ਨੇ ਝਾਰਖੰਡ 'ਚ ਕੱਲ੍ਹ ਇਹ ਕਿਹਾ ਕਿ ਜੀ ਇਹ ਜਿਹੜੀ ਨੈਸ਼ਨਲ ਰਜਿਸਟ੍ਰੇਸ਼ਨ ਪ੍ਰੋਸੈਸ ਹੈ NRP, ਇਹ ਅਸੀਂ ਸਾਰੇ ਭਾਰਤ ਦੇ ਵਿੱਚ ਕਰਨੀ ਹੈ ਔਰ ਸਾਰੇ ਜਿਹੜੇ ਗੈਰ ਕਾਨੂੰਨੀ ਨੇ ਇੱਥੋਂ ਅਸੀਂ ਕੱਢ ਦੇਣੇ ਨੇ। ਸੋ ਜ਼ਾਹਰ ਹੈ ਪਾਕਿਸਤਾਨੀ ਤਾਂ ਬੈਠੇ ਨਹੀਂ ਹੋਏ ਆ ਕੇ, ਉਹਨਾਂ 'ਚ ਮੈਜੋਰਟੀ ਬੰਗਲਾਦੇਸ਼ੀ ਹੋਣਗੇ, ਜਿਹੜੇ ਈਵਨ ਜੈਨੂਅਨ ਵੀ ਹੋਣਗੇ, ਉਹ ਕਹਿੰਦੇ ਨੇ ਜੀ ਅਸੀਂ ਉਹਨਾਂ ਨੂੰ ਕੱਢ ਦੇਣਾ। ਤੋ ਜਿਵੇਂ ਬੰਗਲਾਦੇਸ਼ ਵੀ ਭਾਵੇਂ ਉਹ ਸ਼ੇਖ ਹਸੀਨਾ ਇਹਨਾਂ ਦੀ ਪਾਲਤੂ ਹੈ, ਪਰ ਉਹਨਾਂ ਦੇ ਇੱਕ ਮਿਨਿਸਟਰ ਨੇ ਪਿਛਲੇ ਦਿਨਾਂ 'ਚ ਕਿਹਾ, ਉਹਨੇ ਕਿਹਾ ਜੀ ਫਿਕਰ ਨਾ ਕਰੋ, ਸਾਡਾ ਕੋਈ ਤੁਹਾਡੇ ਨਹੀਂ ਜਾਂਦਾ, ਅਸੀਂ ਮੈਡੀਟਰੇਨੀਅਨ ਕ੍ਰਾਸ ਕਰਕੇ ਇਟਲੀ ਚਲੇ ਜਾਵਾਂਗੇ। ਸੋ ਇਹ ਕੰਟੈਂਪਟ ਸ਼ੋ ਕੀਤਾ ਉਹਨਾਂ ਨੇ ਕਿ ਵੀ ਤੁਸੀਂ ਇਸ ਲੈਵਲ ਦੇ ਉੱਤੇ ਆ ਕੇ ਗੱਲਾਂ ਕਰ ਰਹੇ ਹੋ। ਸੋ ਹੁਣ ਬਾਰਿੰਗ ਭੂਟਾਨ ਔਰ ਮਾਲਦੀਵ ਜਿਹੜੇ ਉਹਨਾਂ ਦੇ ਵੈਸੇ ਹੀ ਬੱਚੇ ਜਮੂਰੇ ਨੇ, ਔਰ ਜਿਵੇਂ ਇੱਕ ਆਰਟੀਕਲ ਟੈਲੀਗ੍ਰਾਫ ਨੇਪਾਲ ਦੇ ਵਿੱਚ ਇਸ ਇਸ਼ੂ ਦੇ ਉੱਤੇ ਆਇਆ ਤੇ ਉਹ ਭੂਟਾਨ ਨੂੰ ਕਹਿੰਦਾ ਬੇਬੀ ਭੂਟਾਨ, ਤੇ ਮਾਲਦੀਵ ਤਾਂ ਉਹਦੀ ਕੋਈ ਬਹੁਤੀ ਸੋ ਜਿਹੜੇ ਵੱਡੇ ਨੇਸ਼ਨ ਨੇਪਾਲ ਵੀ, ਸ੍ਰੀਲੰਕਾ ਵੀ, ਇਹ ਇਹਨਾਂ ਦੇ ਇਨਫਲੂਐਂਸ ਚੋਂ ਨਿਕਲ ਰਹੇ ਨੇ ਔਰ ਇਹਦਾ ਇੱਕ ਵੱਡਾ ਇਫੈਕਟ ਇਹ ਹੋਏਗਾ ਸਾਰਕ, ਜਿਹੜੀ ਇਹਨਾਂ ਨੇ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ 7-8 ਦੇਸ਼ ਜਿਹਦੇ ਚ ਅਫਗਾਨਿਸਤਾਨ ਨੂੰ ਵੀ ਇੰਡੀਆ ਨੇ ਸ਼ਾਮਲ ਕਰਵਾਇਆ ਸੀ, ਇਹ ਉਹਨੂੰ ਇੰਡੀਆ ਫੰਕਸ਼ਨਲ ਨਹੀਂ ਹੋਣ ਦਿੰਦਾ ਸੀ। ਹੁਣ ਪ੍ਰੈਜ਼ੈਂਟਲੀ ਜਿਹੜੀ ਉਹਦੀ ਸਮਿਟ ਪਾਕਿਸਤਾਨ 'ਚ ਹੋਣੀ ਸੀ, ਇੰਡੀਆ ਨੇ ਕਿਹਾ ਜੀ ਅਸੀਂ ਨਹੀਂ ਹੋਣ ਦੇਣੀ ਕਿਉਂਕਿ ਉਹ ਟੈਰਰਿਜ਼ਮ ਕਰ ਰਿਹਾ ਪਾਕਿਸਤਾਨ। ਪਰ ਸ੍ਰੀਲੰਕਾ ਦੇ ਇਸ ਗੋਡਾਬੀਆ ਰਾਜਾਪਕਸਾ ਨੇ ਬਣਨੇ ਕਿਹਾ ਕਿ ਜੀ ਅਸੀਂ, ਔਰ ਨੇਪਾਲ ਵਾਲੇ ਨੇ ਵੀ ਕਿਹਾ ਮਿਸਟਰ ਆਇਲੀ ਨੇ ਕਿ ਅਸੀਂ ਸਾਰਕ ਨੂੰ ਜਿਹੜਾ ਉਹ ਫੰਕਸ਼ਨਲ ਕਰਾਂਗੇ। ਹੁਣ ਜੇ ਨੇਪਾਲ ਔਰ ਸ੍ਰੀਲੰਕਾ ਔਰ ਪਾਕਿਸਤਾਨ ਜੇ ਇੱਕ ਪੇਜ ਤੇ ਆ ਜਾਂਦੇ ਨੇ, ਚਾਈਨਾ ਜ਼ਾਹਰਾ ਤੌਰ ਦੇ ਉੱਤੇ ਇਹ ਤਿੰਨੋਂ ਹੀ ਦੇਸ਼ ਇਕਨੋਮਿਕਲ ਕੋਰੀਡੋਰ ਦੇ ਵੀ ਹਮਾਇਤੀ ਨੇ, ਬੰਗਲਾਦੇਸ਼ ਵੀ ਇਹਨਾਂ ਦੇ ਹੱਥਾਂ 'ਚੋਂ ਨਿਕਲੇਗਾ ਤੇ ਸਾਰੀ ਗੇਮ ਉੱਥੇ ਬਦਲ ਰਹੀ ਹੈ। ਹਾਲਾਂ ਇੰਡੀਆ ਨੇ ਘਬਰਾ ਕੇ ਇੱਕਦਮ ਕਿ ਵੀ ਇਹ ਕੀ ਹੋਇਆ, ਗੋਡਾਬੀਆ ਰਾਜਾਪਕਸਾ ਬਣ ਗਿਆ ਪ੍ਰੋ ਚਾਈਨਾ, ਉਹਨਾਂ ਨੇ ਬਣਨ ਤੋਂ ਫੌਰਨ ਬਾਅਦ ਉਹਨੂੰ ਇਨਵਾਈਟ ਕੀਤਾ, ਉਹ ਵੀ ਆ ਗਿਆ ਔਰ $400 ਮਿਲੀਅਨ ਦਾ ਇੰਡੀਆ ਨੇ ਕਿਹਾ ਜੀ ਜਿਹੜਾ ਤੁਸੀਂ ਇਨਫਰਾਸਟ੍ਰਕਚਰ ਦਿਓਗੇ ਉਹਦੇ 'ਚ ਅਸੀਂ $400 ਮਿਲੀਅਨ ਦਾ ਤੁਹਾਨੂੰ ਲੋਨ ਦਿੰਦੇ। ਉਹ ਪੀਨਟਸ ਵੀ ਨਹੀਂ ਹੈ। ਚੀਨ ਜਦੋਂ ਕਿਸੇ ਦੇ ਨਾਲ ਯਾਰੀ ਪਾਉਂਦਾ ਹੈ ਜਾਂ ਉਹਨਾਂ ਦਾ ਆਪਣਾ ਇੰਟਰਸਟ $380 ਬਿਲੀਅਨ ਦਾ ਇਕਨੋਮਿਕਲ ਕੋਰੀਡੋਰ ਦੇ ਥੱਲੇ, ਉਹ ਬਿਲੀਅਨਸ ਇਨਵੈਸਟ ਕਰ ਰਹੇ ਨੇ ਉੱਥੇ ਔਰ ਅੱਗੋਂ ਵੀ ਕਰਨਗੇ। ਪਰ ਇੱਕ ਦਿਲਚਸਪੀ ਦਾ ਵਾਇਸ ਸੀ ਕਿ ਇਹ ਜਿਹੜਾ ਗਵਾਂਢ ਦੇ ਵਿੱਚ ਭਾਰਤ ਦੇ, ਇੱਕ ਤਾਂ ਅੰਦਰੋਂ ਇਹਨਾਂ ਦਾ ਕਲੈਪਸ ਹੋ ਰਿਹਾ, ਇੰਟਰਨੈਸ਼ਨਲੀ ਇਹਨਾਂ ਦਾ ਜੋ ਜਲੂਸ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਜਿਸ ਕਿਸਮ ਦਾ ਇਹਨਾਂ ਨੇ ਅੱਜ 118ਵਾਂ ਦਿਨ ਹੈ ਕਸ਼ਮੀਰ ਦੇ, ਔਰ ਇਸ ਨੂੰ ਦੇ ਵਿੱਚ ਇਹਨਾਂ ਦੀ ਇੰਟਰਨੈਸ਼ਨਲੀ ਬਿਲਕੁਲ ਆਈਸੋਲੇਟ ਹੋਏ ਨੇ, ਬਦਨਾਮ ਹੋਏ ਨੇ ਪੂਰੀ ਤਰ੍ਹਾਂ। ਲੇਕਿਨ ਗਵਾਂਢ ਦੇ ਵਿੱਚ ਜਿਹੜਾ ਲੱਗਦਾ ਸੀ ਜੀ ਇਹਨਾਂ ਨੇ ਕਾਬੂ ਕਰ ਲਿਆ, ਬੰਗਲਾਦੇਸ਼ ਵੀ ਕਰ ਲਿਆ, ਸ੍ਰੀਲੰਕਾ ਵੀ ਕਰ ਲਿਆ, ਨੇਪਾਲ ਵੀ ਕਰ ਲਿਆ। ਔਰ ਇੱਕ ਬੜਾ ਦਿਲਚਸਪੀ ਦਾ ਵਾਇਸ ਆਰਟੀਕਲ ਟੈਲੀਗ੍ਰਾਫ ਨੇਪਾਲ ਦੇ ਵਿੱਚ ਛਪਿਆ ਔਰ ਉਹਦੀ ਹੈਡਲਾਈਨ ਹੀ ਇਹ ਹੈ, ਕੈਨ ਸ਼੍ਰੀਲੰਕਾ ਪਾਕਿਸਤਾਨ ਸੇਵ ਸਾਊਥ ਏਸ਼ੀਆ ਫਰੋਮ ਇੰਡੀਆ, ਕਿ ਵੀ ਹੁਣ ਔਰ ਸ੍ਰੀਲੰਕਾ ਦੇ ਨਾਲ ਪਾਕਿਸਤਾਨ ਦੇ ਬਹੁਤ ਚੰਗੇ ਸੰਬੰਧ ਰਹੇ। ਬਿਲਕੁਲ ਉਹਨਾਂ ਦੇ ਹੁਣ ਵੀ ਜਿਹੜੇ ਉਹਨਾਂ ਦੇ ਆਲਾ ਆਰਮੀ ਆਫੀਸਰ ਨੇ ਪਾਕਿਸਤਾਨ ਦੀ ਕਾਕੂਲ ਅਕੈਡਮੀ 'ਚ ਟ੍ਰੇਨਡ ਹੁੰਦੇ ਰਹੇ ਨੇ। ਫਿਰ ਈਵਨ ਜਦੋਂ ਕਿ ਇੰਡੀਆ ਨੇ ਤਾਮਿਲ ਲਿਟੇ ਖੜਾ ਕੀਤਾ, ਪਾਕਿਸਤਾਨ ਨੇ ਹਥਿਆਰ ਵੀ ਦਿੱਤੇ ਸ੍ਰੀਲੰਕਾ ਦੀ ਫੌਜ ਨੂੰ ਔਰ ਮੁਕੰਮਲ ਤੌਰ ਦੇ ਉੱਤੇ ਜਿਹੜਾ ਕ੍ਰਸ਼ ਕਰਨ ਦੇ ਵਿੱਚ ਕਾਮਯਾਬ ਰਹੇ। ਉਹਦੇ ਚੀਨ ਦੀ ਔਰ ਪਾਕਿਸਤਾਨ ਦੀ ਮਦਦ ਵੀ ਰਹੀ ਔਰ ਕਿਉਂਕਿ ਐਂਟਾਈ ਇੰਡੀਆ ਲਾਈਨ ਜ਼ਾਹਰਾ ਤੌਰ ਦੇ ਉੱਤੇ ਸਾਰੇ ਲਾਈਨ ਦੀ ਰਹੀ ਹੈ। ਔਰ ਇਹ ਆਉਣ ਵਾਲੇ ਪੀਰੀਅਡ 'ਚ ਜਿਹੜਾ ਇਹ ਟੈਲੀਗ੍ਰਾਫ ਨੇਪਾਲ ਦਾ ਆਰਟੀਕਲ ਹੈ, ਇਹ ਪੋਸੀਬਿਲਿਟੀਜ਼ ਦੇਖ ਰਿਹਾ ਹੈ ਕਿ ਹੁਣ ਸ੍ਰੀਲੰਕਾ ਔਰ ਪਾਕਿਸਤਾਨ ਜਿਹੜੇ ਦੋਨੋਂ ਹੀ ਸਾਰਕ ਨੂੰ ਰਿਵਾਈਵ ਵੀ ਕਰਨਾ ਚਾਹੁੰਦੇ ਨੇ ਔਰ ਦੋਨਾਂ ਦੇ ਆਪਸੀ, ਜਦੋਂ ਪਾਕਿਸਤਾਨ ਦੇ ਵਿੱਚ ਕ੍ਰਿਕਟ ਖੇਲਣ ਤੋਂ ਨਾ ਕਰ ਦਿੱਤੀ ਇੰਡੀਆ ਨੇ ਔਰ ਉਹਨੇ ਯਕੀਨੀ ਬਣਾਇਆ ਕਿ ਜੀ ਕੋਈ ਨਾ ਖੇਲੇ, ਸ੍ਰੀਲੰਕਾ ਦੀ ਟੀਮ ਖੇਡਣ ਲਈ ਆਈ ਲਾਹੌਰ, ਹਾਲਾਂ ਰਾਹ ਨੇ ਉਹਦੇ 'ਚ ਗੜਬੜ ਕਰਾਈ। ਪਰ ਸ੍ਰੀਲੰਕਾ ਨੂੰ ਪਾਕਿਸਤਾਨ ਨਾਲ, ਦੇਖੋ ਜਦੋਂ ਤੁਸੀਂ ਕਿਸੇ ਨਾਲ ਮੁਸੀਬਤ ਦੇ ਵੇਲੇ ਖਲੋਂਦੇ ਹੋ, ਬਿਲਕੁਲ ਉਹ ਤੁਹਾਡਾ ਰਿਸ਼ਤਾ ਬੜਾ ਮਜ਼ਬੂਤ ਰਿਸ਼ਤਾ ਹੁੰਦਾ ਜੀ। ਔਰ ਸ੍ਰੀਲੰਕਾ ਜਦੋਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਿਹਾ ਸੀ ਔਰ ਇੰਡੀਆ ਲਿਟੇ ਰਾਹੀਂ ਜਿਹੜਾ ਉਹ ਸ਼ਰਾਰਤ ਕਰ ਰਿਹਾ ਸੀ, ਬਾਅਦ ਭਾਵੇਂ ਉਹਨਾਂ ਨੇ ਲਿਟੇ ਨੂੰ ਵੀ ਡੰਪ ਕੀਤਾ ਨਤੀਜੇ ਦੇ ਤੌਰ ਤੇ, ਜਿਵੇਂ ਰਾਜੀਵ ਗਾਂਧੀ ਦਾ ਅੰਤ ਜਿਹੜਾ ਇੱਕ ਉਹਨਾਂ ਦੀ ਤਾਮਿਲ ਕੁੜੀ ਨੇ ਕੀਤਾ। ਲੇਕਿਨ ਹੁਣ ਜਿਹੜੀ ਸਿਚੁਏਸ਼ਨ ਬਦਲ ਰਹੀ ਹੈ ਉਹਦੇ 'ਚ ਇਹ ਹੈ ਕਿ ਇੰਡੀਆ ਦੇ ਇਹ ਨੇਬਰ ਜਿਹੜੇ ਨੇ ਇਹ ਦੇਖ ਰਹੇ ਨੇ ਵੀ ਸਾਡੇ ਇੰਟਰਸਟ ਕਿੱਥੇ ਲਾਈ ਕਰਦੇ ਨੇ। ਔਰ ਇਹ ਬੜਾ ਦਿਲਚਸਪ ਆਰਟੀਕਲ ਹੈ, ਇਹਨੂੰ NP ਉਪਾਧਿਆਏ ਨੇ ਲਿਖਿਆ, ਲੰਬਾ ਚੌੜਾ ਆਰਟੀਕਲ ਹੈ, ਮੈਂ ਖੜੀਵਾਲ ਦੇਖ ਰਿਹਾ, ਮੈਂ ਡਿਸਕਸ ਤਾਂ ਨਹੀਂ ਕਰ ਸਕਾਂਗਾ।
ਔਰ ਉਹਦੇ 'ਚ ਉਹਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ, as if the Kartarpur corridor surprise from Prime Minister Imran Khan to the Indian PM Modi were not enough. Most convincingly and fittingly, yet another high-powered fresh political bang in the vicinity must have disturbed the mental peace of destructive troika in India, Modi, Doval, Shankar. ਕਿਉਂਕਿ ਸ਼ੰਕਰ ਨੇ ਇਹਨੂੰ ਮਨਮੋਹਨ ਸਿੰਘ ਦੇ ਵੇਲੇ ਨੇ ਨੇਪਾਲ 'ਚ ਜਾ ਕੇ ਉੱਥੇ ਅਨਸਟੇਬਿਲਿਟੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਵੀ ਇਹ ਐਕਟਿਵ ਹੈ ਅਜੀਤ ਡੋਵਲ ਔਰ ਮੋਦੀ। The moment the Sri Lankan nationals elected Gotabaya Rajapakse as their new president, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇੰਡੀਅਨਸ ਦੀ ਸ਼ਰਾਰਤ ਸੀ ਇਹਨੂੰ ਇੱਕ ਝਟਕਾ ਲੱਗਾ। ਫਿਰ ਉਹਨੇ ਕਿਹਾ the reason is simple in that the island president prefers China over India, which became evident when he stated that his nation shall adhere to the policy of equidistance in the conduct of its ties with the countries namely India and China। ਔਰ ਉਹਨੇ ਕਿਹਾ ਜੀ ਉਹਨੇ ਜਦੋਂ ਇਹ ਕਿਹਾ ਕਿ ਜੀ ਅਸੀਂ ਬਰਾਬਰ ਰੱਖਾਂਗੇ ਤਾਂ ਮਤਲਬ ਹੈ ਵੀ ਇੰਡੀਆ ਨੂੰ ਪਹਿਲਾ ਝਟਕਾ ਉਹਨਾਂ ਨੇ ਦਿੱਤਾ ਹੈ, ਕਿਉਂਕਿ ਪ੍ਰੀਵੀਅਸਲੀ ਜਿਹੜਾ ਸੀ ਫਿਰ ਉਹਨਾਂ ਨੇ ਪਾਕਿਸਤਾਨੀ ਜਰਨਲਿਸਟ ਕਾਮਰਾਨ ਯੂਸਫ ਨੂੰ ਕੋਟ ਕੀਤਾ ਹੈ ਕਿ ਉਹਨੇ ਟਵਿੱਟਰ ਤੇ ਕਿਹਾ ਕਿ Modi government seems jolted by the recent victory of Gotabaya Rajapaksa in Sri Lanka's presidential election. The new president is pro-China and has strong ties with Pakistan dating back to his army career when he was trained in Rawalpindi and later graduated from Quetta Staff College. ਇਹ ਜਿਹੜਾ ਰਾਜਾਪਕਸੇ ਬਣਿਆ ਹੈ ਇਹਦੀ ਟ੍ਰੇਨਿੰਗ ਹੀ ਜਿਹੜੀ ਹੈ ਉਹ ਰਾਵਲਪਿੰਡੀ 'ਚ ਔਰ ਕੋਇਟਾ ਸਟਾਫ ਕਾਲਜ ਹੋਈ। ਔਰ ਜਦੋਂ ਇਹਦੇ ਭਰਾ ਨੇ ਮਹਿੰਦਾ ਰਾਜਾਪਕਸੇ ਨੇ ਕ੍ਰਸ਼ ਕੀਤਾ ਤਮਿਲ ਮੂਵਮੈਂਟ ਨੂੰ, ਇਹ ਡਿਫੈਂਸ ਮਿਨਿਸਟਰ ਸੀ ਉਹਦਾ। ਸੋ ਪਰਹੈਪਸ ਅਨਨਰਵਡ ਬਾਈ ਅਨਐਕਸਪੈਕਟਡ ਸ੍ਰੀ ਲੰਕਨ ਪੋਲੀਟੀਕਲ ਡਿਵੈਲਪਮੈਂਟ, the Indian regime sent its inferiority complex ridden and the most conservative foreign minister to Colombo in order to keep the new president in good mood। ਸੋ ਉਹਨਾਂ ਨੇ ਅੱਗੋਂ ਇਹ ਸਾਰੀ ਕਹਾਣੀ ਦਿੱਤੀ ਹੈ ਕਿ ਕਿਵੇਂ ਫੌਰਨ ਉਹਨਾਂ ਨੇ ਯਕੀਨੀ ਬਣਾਇਆ ਕਿ ਉਹਨਾਂ ਦਾ ਪ੍ਰੈਜ਼ੀਡੈਂਟ ਦਿੱਲੀ ਵੀ ਆਏ ਔਰ $400 ਮਿਲੀਅਨ ਦਾ ਲੋਨ ਵੀ ਦਿੱਤਾ ਹੈ। ਫਿਰ ਉਹਨਾਂ ਨੇ ਜਿਹੜਾ ਆਨਰੇਬਲ ਗੋਟਾਬਾਇਆ ਪਰਹੈਪਸ inherited so many political qualities from his respected brother Mahinda Rajapaksa, the present Prime Minister of Sri Lanka, who all along remained a strong critic of the regional hegemony in India. He had made a good rapport with Pakistan and the army to recall। ਇਹ ਮੈਂ already mention ਕੀਤਾ ਹੈ। ਫਿਰ ਇਹਨੇ ਪੂਰੀ ਬੈਕਗਰਾਉਂਡ ਦਿੱਤੀ ਹੈ ਕਿ ਵੀ ਇਹ ਕਿਵੇਂ ਇੰਡੀਆ ਨੇ ਜਿਹੜਾ ਹੈ ਉਹ ਸ਼੍ਰੀਲੰਕਾ ਦੇ ਵਿੱਚ ਗੜਬੜ ਕਰਵਾਈ। ਔਰ ਨੇਪਾਲ PM ਆਇਲੀ ਨੇ ਵੀ ਇਸ ਦੇ ਮੁੱਦੇ ਦੇ ਉੱਤੇ ਇੰਡੀਆ ਨੂੰ ਹਮੇਸ਼ਾ ਇਹ ਕਿਹਾ ਕਿ ਵੀ ਇਹ ਕਾਲਾ ਪਾਣੀ ਲੈਂਡ ਮਾਸ ਉੱਥੋਂ ਨਿਕਲੋ, ਇਹਨੂੰ ਆਪਣੇ ਨਕਸ਼ੇ 'ਚ ਨਾ ਦਿਖਾਓ। ਫਿਰ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦੀ ਵੀ ਉਹਨਾਂ ਨੇ, ਜਿਵੇਂ ਮੈਂ ਉਸ ਮਿਨਿਸਟਰ ਦੀ ਗੱਲ ਕੀਤੀ ਹੈ ਜਿਹਨੇ ਇਹ ਕਿਹਾ ਕਿ ਪੀਪਲ ਆਫ ਬੰਗਲਾਦੇਸ਼ ਵੁੱਡ ਪ੍ਰੈਫਰ ਟੂ ਸਵਿਮ ਦ ਮੈਡੀਟਰੇਨੀਅਨ ਐਂਡ ਗੋ ਟੂ ਇਟਲੀ ਦੈਨ ਟੂ ਕਮ ਟੂ ਇੰਡੀਆ। ਇਹ ਹਾਲਾਂਕਿ ਅਜੇ ਸ਼ੇਖ ਹਸੀਨਾ ਇਹਨਾਂ ਦੇ ਲੂਪ 'ਚ ਹੀ ਹੈ, ਬਟ ਉੱਥੇ ਇਹ ਚੱਲ ਰਿਹਾ ਹੈ। ਔਰ ਇਹ ਜਿਹੜਾ ਇਹ ਸਾਰੇ ਦਾ ਕਿੱਸਾ ਕੋਤਾ ਇਹ ਹੈ। ਫਿਰ ਉਹਨਾਂ ਨੇ ਇੱਕ ਇਹ ਨੇਪਾਲ 'ਚੋਂ ਛਪਣ ਵਾਲੀ ਹੈ ਪੀਰੀਓਡੀਕਲ, ਉਹਦੇ 'ਚ ਉਹਨਾਂ ਨੇ ਡਾਕਟਰ ਕਲੌਡ ਰਿਕਸ਼ਿਟ ਨੂੰ ਕੋਟ ਕੀਤਾ ਹੈ, ਸਟ੍ਰੈਟੇਜਿਕ ਐਨਾਲਿਸਟ ਐਂਡ ਆਨਰਰੀ ਐਸੋਸੀਏਟ ਪ੍ਰੋਫੈਸਰ ਐਟ ਏਸ਼ੀਆ ਪੈਸੀਫਿਕ ਕਾਲਜ, ਸੇਜ਼ Indian Muslims have been at the bottom of sociology economic ladder for decades. They are barely accepted by the majority and Modi's policies will further discriminate against Muslims. The BJP is encouraging Muslim radicalization. The future stability of India is bleak। ਵੀ ਮੁਸਲਮਾਨਾਂ ਨੂੰ ਇਹਨਾਂ ਨੇ ਕਾਰਨਰ ਤੇ ਲਾਇਆ ਹੋਇਆ ਹਾਸ਼ੀਏ ਤੇ, ਔਰ ਉਹਨਾਂ 'ਚ ਹੁਣ ਗੁੱਸਾ ਆ ਰਿਹਾ ਅਲਟੀਮੇਟਲੀ ਉਹ ਵੀ ਖਲੋਣਗੇ। ਫਿਰ ਉਹਨਾਂ ਨੇ ਦੋਨਾਂ ਪ੍ਰੋਫੈਸਰਾਂ ਦੀ ਗੱਲ ਕੀਤੀ ਹੈ। ਇੱਕ ਉਹਨਾਂ ਨੇ ਸਵੀਡਿਸ਼ ਪ੍ਰੋਫੈਸਰ ਹੈ ਅਸ਼ੋਕ ਸਵੈਨ, ਉਹਦੇ 'ਚ ਉਹਨੇ ਕਿਹਾ ਕਿ ਇੰਡੀਆ ਅੰਡਰ PM ਮੋਦੀ ਇਜ਼ ਗੋਇੰਗ ਬੈਕਵਰਡਸ ਔਨ ਐਵਰੀ ਫਰੰਟ। ਇਟਸ ਇਕੋਨਮੀ ਇਜ਼ ਇਨ ਅ ਫ੍ਰੀ ਫਾਲ with a growth 6-year low, its polity is becoming authoritarian and its dominant religion, the Hinduism, is growing intolerant। ਸੋ ਉਹਨਾਂ ਨੇ ਦੋਨਾਂ ਪ੍ਰੋਫੈਸਰਾਂ ਨੂੰ ਕੋਟ ਕੀਤਾ ਹੈ ਕਿ ਮੋਦੀ ਦੇ ਥੱਲੇ ਇਹ ਜਿਹੜਾ ਹੈ ਡਾਊਨ ਹਿਲ ਜਾ ਰਿਹਾ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਅਲਟੀਮੇਟਲੀ these professors have mentioned the plight of minority Muslims, keeping an eye on the continued predicament of Kashmiri population in the Indian occupied territory,
since August 5th, 2019. The new Sri Lankan president too must work hard to take into full confidence the minorities such as Muslims and others. India is likely to fan the Tamils and Muslims against President Gotabaya. ਉਹਨਾਂ ਨੇ ਕਿਹਾ ਜੀ ਹੁਣ ਰਾਤ ਦੀ ਮਿਸਚਿਫ ਉੱਥੇ ਹੋਏਗੀ ਕਿ ਤਮਿਲਾਂ ਦੇ ਤਮਿਲ ਹਿੰਦੂ ਔਰ ਤਮਿਲ ਉੱਥੋਂ ਦੇ ਤਮਿਲ ਮੁਸਲਮਾਨਾਂ ਨੂੰ ਇਹ ਪ੍ਰੈਜ਼ੀਡੈਂਟ ਦੇ ਅਗੇਂਸਟ ਭੁਗਤਾ ਸਕਦੇ ਨੇ ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨੇ President Gotabaya has in a high sounding voice announced that his country shall work for the revival of India murdered SAARC, the regional organization which used to bring the smaller nations of South Asia to come closer at least once in a year. ਉਹਨੇ ਇਹ ਕਿਹਾ ਕਿ ਵੀ ਕਿਵੇਂ ਇਮਰਾਨ ਖਾਨ ਦੀ ਹਕੂਮਤ ਪਾਕਿਸਤਾਨ ਦੀ ਔਰ ਸ੍ਰੀਲੰਕਾ ਦੀ ਇਹ ਸਾਰਕ ਨੂੰ ਰਿਵਾਈਵ ਕਰਾ ਸਕਦੀ ਹੈ ਫਿਰ ਉਹਨੇ ਕਿਹਾ ਕਿ ਪ੍ਰੈਜ਼ੀਡੈਂਟ ਗੋਟਾਬਾਇਆ's announcement he will be for sure revive the dead SAARC body must have stunned the New Delhi troika and conversely please the current SAARC chair and Pakistan the next SAARC chair if the SAARC is revived as promised by Nepal Prime Minister KP Sharma oily and very freshly President Gotabaya. ਉਹਨੇ ਕਿਹਾ ਜੀ ਇਹ ਨੇਪਾਲ ਵੀ ਨਾਲ ਆ ਗਿਆ ਸ੍ਰੀਲੰਕਾ ਵੀ ਪਾਕਿਸਤਾਨ ਵੀ ਸਾਰਕ ਨੂੰ ਰਿਵਾਈਵ ਕਰਵਾਉਣਾ ਚਾਹੁੰਦੇ ਨੇ ਔਰ ਫਿਰ ਇਹਨੇ ਇਸ ਆਰਟੀਕਲ 'ਚ ਬੜੀ ਡੀਟੇਲ 'ਚ ਗੱਲ ਕੀਤੀ ਕਿ ਸ੍ਰੀਲੰਕਾ ਜਿਹਦੀ 70% ਦੀ ਆਬਾਦੀ ਬੁੱਧਿਸਟ ਹੈ ਔਰ ਪਾਕਿਸਤਾਨ ਜਿਹਦੇ 'ਚ ਕਰਤਾਰਪੁਰ ਕੋਰੀਡੋਰ ਤੋਂ ਬਾਅਦ ਜਿਹੜੀ ਨੈਕਸਟ ਪ੍ਰਾਇੋਰਟੀ ਪਾਕਿਸਤਾਨ ਦੀ ਹਕੂਮਤ ਦੀ ਹੈ ਜਿਹਨੂੰ ਉਹ ਬੁੱਧਿਜ਼ਮ ਕਿਉਂਕਿ ਬੁੱਧਿਜ਼ਮ ਦਾ ਵੱਡਾ ਸੈਂਟਰ ਐਜੂਕੇਸ਼ਨ ਦਾ ਤਕਸ਼ਿਲਾ ਟੈਕਸਲਾ ਜਿਹਨੂੰ ਕਹਿੰਦੇ ਨੇ ਰਾਵਲਪਿੰਡੀ ਦੇ ਨੇੜੇ ਇਹ ਪਾਕਿਸਤਾਨ 'ਚ ਔਰ ਬਹੁਤ ਸਾਰੀਆਂ ਯਾਦਾਂ ਬੁੱਧ ਦੀਆਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ 'ਚ ਹੈ ਔਰ ਸ੍ਰੀਲੰਕਾ ਦਾ ਇੰਟਰਸਟ ਹੋਏਗਾ ਜਿਵੇਂ ਪਾਕਿਸਤਾਨ ਬੁੱਧਿਜ਼ਮ ਦੀਆਂ ਸਾਰੀਆਂ ਉਹਨਾਂ ਚੀਜ਼ਾਂ ਨੂੰ ਵੀ ਰੀਸਟੋਰ ਕਰ ਰਿਹਾ ਸੋ ਜਿਹੜਾ ਸ੍ਰੀਲੰਕਾ ਦੇ ਲਈ ਆਫ ਇੰਟਰਸਟ ਹੈ ਆਲਰੇਡੀ ਜਾਪਾਨੀ ਔਰ ਕੋਰੀਅਨ ਔਰ ਥਾਈ ਟੂਰਿਸਟ ਪਾਕਿਸਤਾਨ 'ਚ ਆਏ ਨੇ ਕਿਉਂਕਿ ਪਾਕਿਸਤਾਨ ਬੁੱਧਿਜ਼ਮ ਨਾਲ ਜਿਹੜੀ ਸੰਬੰਧਿਤ ਥਾਵਾਂ ਨੇ ਉਹਨਾਂ ਨੂੰ ਡਿਵੈਲਪ ਕਰ ਰਿਹਾ ਸੋ ਇਹਦੇ 'ਚ ਉਹਨੇ ਆਰਟੀਕਲ 'ਚ ਡਿਸਕਸ ਕੀਤਾ ਕਿ ਕਿਵੇਂ ਇਹ ਜਿਹੜਾ ਰਿਲੀਜੀਅਸ ਫੈਕਟਰ ਹੈ ਇਹ ਸ੍ਰੀਲੰਕਾ ਔਰ ਪਾਕਿਸਤਾਨ ਨੂੰ ਹੋਰ ਵੀ ਨੇੜੇ ਲਿਆਏਗਾ ਔਰ ਇਹ ਜਿਹੜਾ ਹੈ ਉਹ ਐਕਸਪੈਂਡ ਕਰਨਾ ਚਾਹੇਗਾ ਸਾਊਥ ਏਸ਼ੀਅਨ ਲਾਰਡ ਬੁੱਧਿਸਟ ਸਰਕਟ ਔਰ ਦਾ ਸਰਕਟ ਦਾ ਇਜ਼ ਐਨ ਐਕਸਟੈਂਸਿਵਲੀ ਆਲਰੇਡੀ ਬਟ ਇਟ ਇਜ਼ ਯੈਟ ਟੂ ਟੇਕ ਅ ਫਾਰਮਲ ਸ਼ੇਪ ਦਾ ਬੁੱਧਾ ਸਰਕਟ ਮਸਟ ਕਮ ਇਨਟੂ ਆਪਰੇਸ਼ਨ ਪਾਕਿਸਤਾਨ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਔਰ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਮੋਦੀ ਐਂਡ ਕੰਪਨੀ ਇੰਡੀਆ ਵੇਚਦਾ ਰਿਹਾ ਸੌਦਾ ਜੀ ਬੁੱਧਾ ਵਾਸ ਬੋਰਨ ਇਨ ਇੰਡੀਆ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਕਲੀਅਰਲੀ ਕਿਹਾ ਕਿ ਬੁੱਧਿਜ਼ਮ ਇਜ਼ ਦਾ ਅਫੀਸ਼ੀਅਲ ਰਿਲੀਜਨ ਤਾਂ ਹੈ ਹੀ ਹੈ ਸ੍ਰੀਲੰਕਾ ਜਿਹਨੇ ਕਿਹਾ ਜੀ ਬੁੱਧਾ ਵਾਸ ਇਹ ਸਾਡਾ ਨੇਪਾਲ ਦਾ ਸੋ ਜੇ ਹੁਣ ਨੇਪਾਲ ਸ੍ਰੀਲੰਕਾ ਪਾਕਿਸਤਾਨ ਜਿਹੜਾ ਬੁੱਧਿਜ਼ਮ ਦਾ ਸਰਕਟ ਟੂਰਿਜ਼ਮ ਦਾ ਵੀ ਕੰਪਲੀਟ ਕਰਦੇ ਨੇ ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ ਇਸ ਲਾਈਨ ਦੇ ਉੱਤੇ ਸੋ ਆਰਟੀਕਲ ਜਿਹੜਾ ਉਹਨੇ ਕਲੋਜ਼ ਕੀਤਾ ਵੀ ਜਿਵੇਂ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਇਸੇ ਤਰ੍ਹਾਂ ਇੰਟਰਸਟਿੰਗਲੀ ਨੇਪਾਲ ਸ੍ਰੀਲੰਕਾ ਐਂਡ ਪਾਕਿਸਤਾਨ ਆਰ ਆਲ ਕਲੋਜ਼ਰ ਟੂ ਚਾਈਨਾ ਇੱਕ ਪਾਸੇ ਬੁੱਧਿਜ਼ਮ ਦੀ ਸਾਂਝ ਹੈ ਦੂਸਰੇ ਪਾਸੇ ਤਿੰਨੋਂ ਹੀ ਜਿਹੜੇ ਨੇ ਚਾਈਨਾ ਦੇ ਨੇੜੇ ਨੇ ਬੰਗਲਾਦੇਸ਼ ਟੂ ਹੈਜ਼ ਸਮ ਸਿੰਪੈਥੀ ਫॉर ਚਾਈਨਾ in all China could be a grand player in the region provided China guarantees that it shall never pounce upon the sovereignty of these friendly countries. फिर उन्होंने कहा lastly President Gotabaya is expected to depute his Prime Minister Honorable Mahinda to travel to SAARC countries and prepare the ground for convening the next SAARC summit in Pakistan. So ये SAARC connection Pakistan नाल होएगा. Nepal and Pakistan and Sri Lanka together with Bhutan they should lobby for inclusion of China in the SAARC as full member. Needless to say, a strong Pakistan and Sri Lanka together will mean much to the people and the countries of South Asia. The meaning is underneath that is all. ਉਹਨੇ ਕਿਹਾ ਜੀ ਇਹ ਜਿਹੜੀ ਸਾਂਝ ਹੈ ਇਹ ਅੱਗੇ ਨੂੰ ਤੁਰੇਗੀ ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਗੁੱਡ ਸਾਈਨ ਹੈ ਬਿਲਕੁਲ ਔਰ ਜਿਹੜੇ ਇਮਰਾਨ ਖਾਨ ਹਕੂਮਤ ਦਾ ਸਿੱਖ ਹੈਰੀਟੇਜ ਦੀਆਂ ਥਾਵਾਂ ਨੂੰ ਤਾਂ ਡਿਵੈਲਪ ਕਰ ਹੀ ਰਹੇ ਨੇ ਪਰ ਬੁੱਧਿਜ਼ਮ ਨਾਲ ਰਿਲੇਟਡ ਲਈ ਵੀ ਪੂਰੇ ਜ਼ੋਰ ਨਾਲ ਕੰਮ ਹੋ ਰਿਹਾ ਹੈ ਇਹ ਫਿਊਚਰ ਦੇ ਵਿੱਚ ਪਾਕਿਸਤਾਨ ਦੀ ਇਕਨੋਮੀ ਲਈ ਵੀ ਗੁੱਡਵਿਲ ਲਈ ਵੀ ਔਰ ਪਾਕਿਸਤਾਨ ਦਾ ਇਮੇਜ ਜਿਹੜਾ ਮਾਈਨੋਰਟੀਜ਼ ਦੇ ਹਵਾਲੇ ਨਾਲ ਦੁਨੀਆ ਦੇ ਵਿੱਚ ਮੱਚ ਬੈਟਰ ਉੱਭਰ ਰਿਹਾ ਹੈ ਦੈਨ ਇੰਡੀਆ
ਜਿਹੜਾ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਲੇਮ ਕਰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ